ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਅੱਜ 25 ਦਸੰਬਰ ਜੀ, ਵੈਰੀ ਹੈਪੀ ਕ੍ਰਿਸਮਸ। 25 ਦਸੰਬਰ ਸਾਲ 2025 ਦਾ ਦਿਨ, ਜਦੋਂ ਅਮਰੀਕਾ 'ਚ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 26 ਦਸੰਬਰ ਸਾਲ 2025 ਚੜ ਚੁੱਕਿਆ ਹੈ। ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਔਰ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਆਪਣੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ ਔਰ ਟਿਕਟੌਕ ਹੈ, ਉਹਦੇ ਤੇ ਵੀ ਆਨੇ ਆ। ਇਹਨਾਂ ਖਬਰਾਂ ਨੂੰ ਜੋ ਤੁਸੀਂ ਆਪਣੇ ਵਪਾਰ ਦੇ ਵਧਾਅ ਵਾਸਤੇ ਮੌਸਰ ਸਮਝੋ, ਤਗੜਿਆਂ ਸਮਝੋ, ਫਾਇਦੇਮੰਦ ਸਮਝੋ ਤੇ ਇਹਨਾਂ ਨੂੰ ਜ਼ਰੂਰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਹਲੇ ਸੁਣਿਆ ਇਮਰਾਨ ਖਾਨ ਜੇਲ੍ਹ ਚੋਂ ਗੱਲਬਾਤ ਲਈ ਮੰਨ ਗਏ ਨੇ ਤੇ ਇਸ ਬਾਰੇ ਉਹਨਾਂ ਨੇ ਇਖਤਿਆਰ ਵੀ ਦੇ ਦਿੱਤੇ ਨੇ, ਜਦਕਿ ਫਵਾਦ ਚੌਧਰੀ ਨੇ ਪਾਰਟੀ ਲੀਡਰਸ਼ਿਪ ਦੇ ਖਿਲਾਫ ਬਿਆਨ ਦੇ ਦਿੱਤਾ। ਅਸਲ ਦੇ ਵਿੱਚ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਵੱਲੋਂ ਕਿ ਜੀ ਅਸੀਂ ਸਿਆਸੀ ਜਮਾਤਾਂ ਬੇਸ਼ੱਕ ਸਾਡੀਆਂ ਮੁਖਾਲਫ ਨੇ, ਜਿੱਦਾਂ ਕੱਲ ਅਸੀਂ ਦੱਸਿਆ, ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਆ। ਫਿਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਸਮੇਤ ਇਹ ਇੱਕ ਧੜਾ ਹੈ ਨਾ ਜਿਹੜਾ ਸਰਕਾਰ ਮੁਖਾਲਫ ਧੜਾ ਆ, ਉਹਨਾਂ ਨੇ ਵੀ ਆਖਿਆ ਕਿ ਠੀਕ ਹੈ। ਇੱਕ ਖਤ ਲਿਖਿਆ ਪ੍ਰਾਈਮ ਮਿਨਿਸਟਰ ਨੂੰ ਕਿ ਅਸੀਂ ਗੱਲਬਾਤ ਲਈ ਬਿਲਕੁਲ ਜੀ ਅਸੀਂ ਵੀ ਰਾਜ਼ੀ ਹਾਂ, ਠੀਕ ਹੈ, ਗੱਲਬਾਤ ਕਰਨੇ ਆ। ਉਹਦੇ ਥੱਲੇ ਜਿੱਦਾਂ ਮੈਂ ਕੱਲ ਦੱਸਿਆ ਕਿ ਦੋ ਤਗੜੇ ਜਿਹੜੇ ਲੀਡਰ ਨੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਬਿਹਾਫ ਤੇ, ਉਹਨਾਂ ਨੇ ਸਾਈਨ ਕੀਤੇ, ਜਿਨ੍ਹਾਂ 'ਚ ਫਵਾਦ ਚੌਧਰੀ ਇੱਕ ਨੇ। ਹੁਣ ਤਾਜ਼ਾ ਇਹ ਇਤਲਾਹ ਲੱਭ ਰਹੀ ਹੈ ਕਿ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਮੌਲਾਨਾ ਨਾਸਰ ਅਬਾਸ ਔਰ ਮਹਿਮੂਦ ਖਾਨ ਅਚਕਜ਼ਈ, ਜਿਹੜੇ ਕਿ ਪ੍ਰਧਾਨਗੀ ਕਰ ਰਹੇ ਨੇ ਸਰਕਾਰ ਮੁਖਾਲਫ ਧੜੇ ਦੀ, ਉਹਨਾਂ ਨੂੰ ਇਹ ਇਖਤਿਆਰ ਦੇ ਦਿੱਤਾ ਕਿ ਜੀ ਮੇਰੇ ਵੱਲੋਂ ਤੁਹਾਨੂੰ ਖੁੱਲੇ ਇਖਤਿਆਰ ਨੇ, ਤੁਸੀਂ ਜੇ ਸਰਕਾਰ ਦੇ ਖਿਲਾਫ ਇhtਜਾਜੀ ਲਹਿਰ ਚਲਾਉਣੀ ਹੈ ਮੈਂ ਉਹਦੇ ਲਈ ਵੀ ਤਿਆਰ ਹਾਂ, ਮੇਰੀ ਜਮਾਤ ਤੁਹਾਡਾ ਸਾਥ ਦੇਗੀ। ਜੇ ਤੁਸੀਂ ਗੱਲਬਾਤ ਦੇ ਨਾਲ ਮਸਲੇ ਨਿਬੇੜਨੇ ਨੇ ਤੇ ਮੈਂ ਉਹਦੇ ਲਈ ਵੀ ਐਗਰੀ ਹਾਂ, ਮੈਂ ਉਹਦੇ ਤੋਂ ਵੀ ਮੁਕਰਦਾ ਨਹੀਂਗਾ, ਮੇਰੀ ਪੂਰੀ ਹਮਾਇਤ ਹੈ ਤੁਹਾਡੇ ਨਾਲ। ਹੁਣ ਗੱਲਬਾਤ ਦਾ ਦੌਰ ਜੇ ਸਰਕਾਰ ਦੇ ਨਾਲ ਹੁੰਦਾ ਤੇ ਉਹ ਸਿਰਫ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਨਹੀਂ ਹੋਏਗਾ, ਸਰਕਾਰ ਮੁਖਾਲਫ ਸਿਆਸੀ ਧੜਾ ਹੈ ਜਿਹੜਾ ਉਹਦਾ ਹੋਏਗਾ। ਉਹਦੇ 'ਚ ਲੈ ਦੇ ਹੋਵੇ, ਕੁਛ ਵੀ ਹੋਵੇ, ਇਹ ਤੇ ਇੱਕ ਪੋਜ਼ਿਟਿਵ ਗੱਲਬਾਤ ਆਈ। ਫਵਾਦ ਚੌਧਰੀ ਉਹਨਾਂ ਨੇ ਜਦੋਂ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਕਿ ਜੀ ਇਮਰਾਨ ਖਾਨ ਉੱਥੋਂ ਜੇਲ੍ਹ ਦੇ ਵਿੱਚੋਂ ਮੰਨ ਗਿਆ ਹੈ, ਪਰ ਉਹਦੀ ਪਾਰਟੀ ਕਹਿ ਰਹੀ ਹੈ ਕਿ ਸਾਡੀ ਤੇ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਨਹੀਂ ਕਰਵਾਉਣ ਦਿੱਤੀ ਜਾ ਰਹੀ, ਇਹ ਸਰਕਾਰ ਦਾ ਘੜਿਆ ਇੱਕ ਕਹਿ ਲਓ ਸ਼ੋਸ਼ਾ ਹੈ, ਤੇ ਮਿਲਾਂਗੇ ਤੇ ਫਿਰ ਜੇ ਉਹ ਕੋਈ ਗੱਲਬਾਤ ਦੱਸੇਗਾ ਤੇ ਉਹ ਵੀ ਤੁਹਾਡੇ ਤੱਕ ਪੜਾ ਦਾਂਗੇ। ਸਾਡੇ ਤੇ 8 ਫਰਵਰੀ ਤੱਕ ਮੁਲਾਕਾਤਾਂ ਤੇ ਪਾਬੰਦੀ ਲਾ ਦਿੱਤੀ ਗਈ। ਉਹਦੇ ਤੇ ਫਵਾਦ ਚੌਧਰੀ ਉਹਨਾਂ ਨੇ ਇਹ ਆਖਿਆ ਕਿ ਜੀ ਹੁਣ ਦੀ ਜਿਹੜੀ ਪਾਕਿਸਤਾਨ ਤਹਿਰੀਕ ਇਨਸਾਫ ਜਾਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਲੀਡਰਸ਼ਿਪ ਹੈ, ਇਹਦੀ ਤਾਂ ਕੋਈ ਵਕਤ ਹੀ ਨਹੀਂ, ਕੋਈ ਅਹਿਮੀਅਤ ਹੀ ਨਹੀਂ ਕੀ ਹੈ। ਯਾਦ ਰਵੇ ਕਿ ਫਵਾਦ ਚੌਧਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਹਰ ਬੰਦੇ ਨੇ ਪ੍ਰੈਸ ਕਾਨਫਰੰਸ ਕਰਕੇ ਇਮਰਾਨ ਖਾਨ ਤੋਂ ਤਾਲੁਕੀ ਦਾ ਇਜ਼ਹਾਰ ਕੀਤਾ ਸੀਗਾ ਕਿ ਜੀ ਮੈਂ ਇਹਦੀ ਪਾਰਟੀ 'ਚ ਨਹੀਂ, ਮੈਂ ਇਹਦਾ ਹਾਮੀ ਨਹੀਂ, ਮੈਂ ਭਰਾ ਨਹੀਂ, ਔਰ ਬਚ ਗਏ ਸਨ। ਸ਼ਾਹ ਮਹਿਮੂਦ ਕੁਰੈਸ਼ੀ, ਯਾਸਮੀਨ ਰਾਸ਼ਦ, ਸਰਫਰਾਜ਼ ਚੀਮਾ, ਮਹਿਮੂਦੁਰ ਰਸ਼ੀਦ, ਇਹੋ ਜਿਹੇ ਬਹੁਤ ਸਾਰੇ ਨਾਂ ਨੇ ਜਿਹੜੇ ਨਹੀਂ ਮੰਨੇ, ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਖਿਲਾਉਣਾ। ਸਨਮ ਜਾਵੇਦ, ਉਹਦੀ ਭੈਣ, ਕਿ ਅਸੀਂ ਤੇ ਇਮਰਾਨ ਖਾਨ ਦੇ ਨਾਲ ਆ, ਆਲੀਆ ਹਮਜ਼ਾ, ਇਹਨਾਂ ਨੂੰ ਫਿਰ ਵੇਖੋ ਕਿ ਹਜੇ ਤੱਕ ਜੇਲ੍ਹਾਂ 'ਚ ਬਾਹਰ ਨਹੀਂ ਆਉਣ ਡੇ, ਕੀ ਸੋਬਤਾਂ ਨੇ, ਇੱਕ ਮੁਕੱਦਮੇ 'ਚੋਂ ਨਿਕਲਦੇ ਨੇ ਦੂਜੇ 'ਚ ਫਸ ਜਾਂਦੇ ਨੇ। ਤੇ ਇਹ ਜਿਹੜੇ ਫਵਾਦ ਚੌਧਰੀ ਔਰ ਬਾਕੀ ਲੋਕ ਸਨ, ਈਵਨ ਕਿ ਲਹਿੰਦੇ ਪੰਜਾਬ ਦਾ CM ਉਸਮਾਨ ਬੁਜ਼ਦਾਰ, ਉਹਨੇ ਵੀ ਪ੍ਰੈਸ ਕਾਨਫਰੰਸ ਕੀਤੀ, ਰਾਜ ਵੀ ਕੀਤਾ ਹੈ, ਚੋਪੜੀਆਂ ਵੀ ਖਾਧੀਆਂ, ਪਰਾਂ ਹੋ ਗਿਆ। ਇਹ ਲੋਕ ਉਦੋਂ ਪਰਾਂ ਹੋ ਗਏ ਸਨ, ਪਰ ਹੁਣ ਫਵਾਦ ਚੌਧਰੀ ਹੁਣ ਇਮਰਾਨ ਖਾਨ ਦੇ ਫਿਰ ਲਾਗੇ ਜਾਣੇ ਜਾ ਰਹੇ ਨੇ, ਨੇੜੇ ਦੇ ਲੋਕਾਂ 'ਚ ਸ਼ੁਮਾਰ ਹੋ ਰਹੇ ਨੇ। ਰੀਜ਼ਨ ਇਹ ਕਿ ਉਹਦਾ ਭਰਾ ਫੈਸਲ ਚੌਧਰੀ ਹੈ ਜਿਹੜਾ ਫਵਾਦ ਚੌਧਰੀ ਦਾ, ਉਹ ਇਮਰਾਨ ਖਾਨ ਦਾ ਵਕੀਲ ਹੈ, ਤੇ ਉਹਨਾਂ ਨੇ ਆਖਿਆ ਕਿ ਜੀ ਹੁਣ ਦੀ ਲੀਡਰਸ਼ਿਪ 'ਚ ਨਾ ਤੇ ਤਾਕਤ ਆ, ਨਾ ਇਖਤਿਆਰ ਆ, ਨਾ ਇਹਨੇ ਜੋਗੇ ਨੇ ਤੇ ਨਾ ਇਹਨਾਂ ਦੀ ਕੋਈ ਅਹਿਮੀਅਤ। ਅੱਛਾ, ਇਮਰਾਨ ਖਾਨ ਦੇ ਲਾਗੇ ਜਾਣੇ ਜਾਣ ਵਾਲੇ ਸ਼ਹਿਜ਼ਾਦ ਅਕਬਰ ਜਿਹੜੇ ਕਿ ਬਹੁਤ ਕਰੀਬੀ ਸਨ ਉਹਨਾਂ ਦੇ, ਉਹਨਾਂ ਤੇ ਲੰਡਨ 'ਚ ਹਮਲਾ ਹੋਇਆ ਕਿਉਂਕਿ ਲੰਡਨ 'ਚ ਜਲਾਵਤ ਨਹੀਂ ਕੱਟ ਰਹੇ ਸਨ ਤੇ ਉੱਥੇ ਉਹਨਾਂ ਦੇ ਹਮਲਾ ਹੋਇਆ ਤੇ ਨੱਕ ਦੀ ਹੱਡੀ ਵੀ ਟੁੱਟ ਗਈ ਹੈ, ਜਬੜਾ ਵੀ ਟੁੱਟ ਗਿਆ ਹੈ। ਕੀ ਕਾਰਨ ਬਣੇ? ਇਹ ਦੂਜਾ ਹਮਲਾ ਸ਼ਹਿਜ਼ਾਦ ਅਕਬਰ ਤੇ, ਜਿਹੜੇ ਕਿ ਪਾਕਿਸਤਾਨ 'ਚ ਮੋਸਟ ਵਾਂਟਡ ਆ। ਪਿਛਲੇ ਤੁਸੀਂ 10-15 ਦਿਨ ਪਹਿਲਾਂ ਜਾਓ, ਇਸ ਟਾਈਮ ਜਿਹੜੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ, ਉਹਨਾਂ ਨੇ ਬਕਾਇਦਾ ਪਾਕਿਸਤਾਨ ਹਵਾਲਗੀ ਵਾਸਤੇ 2 ਬੰਦਿਆਂ ਦੀ ਗ੍ਰਿਫਤਾਰੀ ਵਾਸਤੇ ਜਾਂ ਉਹਨਾਂ ਨੂੰ ਪਾਕਿਸਤਾਨ ਦੇ ਸਪੁਰਦ ਕਰਨ ਵਾਸਤੇ UK ਦੀ ਪਾਕਿਸਤਾਨ 'ਚ ਜਿਹੜੀ ਐਂਬੈਸਡਰ ਆ, ਉਹਨੂੰ ਬਕਾਇਦਾ ਸਰਕਾਰੀ ਪੱਧਰ ਤੇ ਕਾਗਜ਼ ਦਿੱਤੇ। ਉਹਨਾਂ 'ਚੋਂ ਇੱਕ ਬੰਦਾ ਇਹ ਕਾਦਰ ਰਾਜਾ ਜਿਹੜਾ ਫੌਜ 'ਚੋਂ ਨਸਿਆ ਆ, ਇੱਕ ਆਫਿਸਰ ਆ ਔਰ ਫੌਜ ਦੇ ਖਿਲਾਫ ਹੀ ਬੋਲ ਰਿਹਾ। ਸੋ ਸ਼ਹਿਜ਼ਾਦ ਅਕਬਰ ਹੋਣੇ ਨੇ ਜਿਹੜੇ, ਇਹਨਾਂ ਦੇ ਉੱਤੇ ਨਵੰਬਰ 2023 ਦੇ ਵਿੱਚ ਵੀ ਇੱਕ ਹਮਲਾ ਹੋਇਆ ਸੀ, ਜਦੋਂ ਇਹਨਾਂ ਤੇ ਤੇਜ਼ਾਬ ਸੁੱਟਿਆ ਗਿਆ। ਇਹਨਾਂ ਨੇ ਉਦੋਂ ਲੰਡਨ ਦੇ ਵਿੱਚ ਬਕਾਇਦਾ ਮੁਕੱਦਮਾ ਦਾਇਰ ਕੀਤਾ, ਜਿਹਦੇ 'ਚ ਪਾਕਿਸਤਾਨੀ ਐਮਬੈਸੀ ਨੂੰ, ਪਾਕਿਸਤਾਨੀ ਕੌਂਸੂਲੇਟ ਆਫਿਸ ਨੂੰ ਔਰ ਪਾਕਿਸਤਾਨੀ ਆਲਾ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ, ਉਹਨਾਂ ਨੂੰ ਫਰੀਕ ਬਣਾ ਕੇ ਕੇਸ ਦਾਇਰ ਕੀਤਾ, ਜਿਹੜਾ ਕਿ ਚੱਲਣ ਡਿਆ ਆ।
ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬਿਆਨ 'ਚ ਆਖਿਆ ਕਿ ਮੇਰੇ ਤੇ ਇਹ ਹਮਲਾ ਹੈ ਜਿਹੜਾ ਇਹ ਤੇਜ਼ਾਬਗਰਦੀ ਹੈ ਜਿਹੜੀ ਆ ਮੈਨੂੰ ਅੱਖਾਂ ਤੋਂ ਅੰਨ੍ਹਿਆ ਕਰਨ ਦੀ ਕੋਸ਼ਿਸ਼ ਹੈ ਜਿਹੜੀ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਆਂ ਦੇ ਜਿਹੜੇ ਟਾਊਟ ਨੇ ਇੱਥੇ ਲੰਡਨ 'ਚ ਉਹਨਾਂ ਨੇ ਕੀਤੀ ਹੈ। ਠੀਕ, ਹੁਣ ਇਹ ਮਾਮਲਾ ਫੇਰ ਹੋ ਗਿਆ ਕਿ ਜਦੋਂ ਗ੍ਰਿਫਤਾਰੀ ਲਈ ਪਾਕਿਸਤਾਨੀ ਸਰਕਾਰ ਮੰਗ ਕਰ ਰਹੀ ਹੈ ਉਧਰ ਫਿਰ ਇੱਕ ਹਮਲਾ ਹੋ ਗਿਆ ਐਕਸ ਅਕਾਊਂਟ ਦੇ ਉੱਤੇ ਜਿਹੜਾ ਆ ਉਹ ਆ ਕਿ ਕਿਸੇ ਨਾਮਲੂਮ ਬੰਦੇ ਨੇ ਉਹਨਾਂ ਦੇ ਲੰਡਨ ਵਾਲੇ ਘਰ ਦੇ ਉੱਤੇ ਹਮਲਾ ਕੀਤਾ ਔਰ ਮੂੰਹ ਦੇ ਉੱਤੇ ਇੰਨੇ ਮੁੱਕੇ ਮਾਰੇ ਕਿ ਜਬੜਾ ਜਿਹੜਾ ਆ ਇਹ 4 ਥਾਵਾਂ ਤੋਂ ਟੁੱਟਾ ਹੈ, ਨੱਕ ਦੀ ਹੱਡੀ 2 ਥਾਂ ਤੋਂ ਟੁੱਟੀ ਹੈ, ਹਸਪਤਾਲ ਦਾਖਲ ਆ, ਬੇਹੋਸ਼ ਆ। ਹਸਪਤਾਲ ਦੇ ਅਮਲੇ ਦਾ ਇਹ ਆਖਣਾ ਹੈ ਕਿ ਹਾਲਤ ਹੈ ਜਿਹੜੀ ਉਹ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੋ ਰਿਹਾ, ਉਸ ਕਾਰਨ ਸੰਭਲ ਨਹੀਂ ਰਹੀ। ਔਰ ਤਾਜ਼ਾ ਇਹ ਬਿਆਨ ਹੈ ਜਿਹੜਾ ਇਹ ਪਾਕਿਸਤਾਨੀ ਪੱਤਰਕਾਰ ਨੇ ਨਹੀਂ ਮਲਵੀ ਉਹਨਾਂ ਦੇ ਹਵਾਲੇ ਦੇ ਨਾਲ ਅਸੀਂ ਦੱਸ ਰਹੇ ਹਾਂ, ਉਹਨਾਂ ਨੇ ਰਿਪੋਰਟ ਕੀਤਾ ਕਿ ਲੰਡਨ ਪੁਲਿਸ ਨੇ ਇਹ ਆਖਿਆ ਕਿ ਜਿਹੜੇ ਬੰਦੇ ਨੇ ਹਮਲਾ ਕੀਤਾ ਆ ਉਹਨੂੰ ਅਸੀਂ ਪਛਾਣ ਲਿਆ, ਸ਼ਨਾਖਤ ਕਰ ਲਿਆ, ਪਰ ਉਹਦੀ ਸ਼ਨਾਖਤ ਜ਼ਾਹਰ ਨਹੀਂ ਕੀਤੀ ਗਈ ਕਿ ਉਹ ਬੰਦਾ ਕੌਣ ਆ, ਪਾਕਿਸਤਾਨੀ ਹੈ, ਕੀ ਕੰਮ ਕਰਦਾ ਹੈ, ਕੀ ਮਾਮਲੇ ਨੇ, ਇਹ ਨਹੀਂ ਦੱਸਿਆ ਗਿਆ। ਪਰ ਇਹ ਕਨਫਰਮ ਹੋ ਗਿਆ ਕਿ ਸ਼ਹਿਜ਼ਾਦ ਅਕਬਰ ਦੇ ਉੱਤੇ ਹੋਣ ਵਾਲਾ ਇਹ ਹਮਲਾ ਜੈਨੂਇਨ ਔਰ ਬਹੁਤ ਖਤਰਨਾਕ ਹਮਲਾ ਹੋਇਆ ਔਰ ਇਸ ਵੇਲੇ ਵੀ ਉਹ ਹੋਸ਼ 'ਚ ਨਹੀਂ, ਬੇਹੋਸ਼ ਆ ਔਰ ਉਹਦਾ ਇਲਾਜ ਹੈ ਜਿਹੜਾ ਉਹ ਲੰਡਨ ਦੇ ਇੱਕ ਹਸਪਤਾਲ 'ਚ ਚੱਲ ਰਿਹਾ ਹੈ। ਲਹਿੰਦੇ ਪੰਜਾਬ ਦੀ ਅਸੈਂਬਲੀ 'ਚ ਭਾਰਤੀ ਰਿਆਸਤ ਬਿਹਾਰ ਦੇ ਸੀਐਮ ਦੇ ਖਿਲਾਫ ਮਤਾ ਮਨਜ਼ੂਰ ਕੀਤਾ ਗਿਆ ਹੈ, ਜਿਹਦਾ ਕਾਰਨ ਮੁਸਲਮਾਨ ਬੀਬੀ ਦਾ ਖਿੱਚਿਆ ਗਿਆ ਨਕਾਬ। ਜੀ ਬਿਲਕੁਲ, ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਣ ਦੀ ਗੈਰ ਇਨਸਾਨੀ ਹਰਕਤ ਹੈ। ਕਿਸੇ ਵੀ ਮੁਹੱਜ਼ਬ ਮਾਸ਼ਰੇ ਦੇ ਵਿੱਚ, ਕਿਸੇ ਵੀ ਐਸੇ ਸਮਾਜ ਦੇ ਵਿੱਚ ਜਿੱਥੇ ਘੱਟ ਗਿਣਤੀਆਂ ਦਾ ਅਦਬ ਇਹਤਰਾਮ ਹੋਵੇ ਉੱਥੇ ਇਹੋ ਜਿਹੀ ਹਰਕਤ ਦਾ ਵਜੂਦ ਨਹੀਂ ਹੁੰਦਾ, ਨਹੀਂ ਬਣਦਾ। ਇੱਕ ਆਮ ਬੰਦਾ ਹਰਕਤ ਕਰੇ ਸੋ ਕਰੇ, ਇੱਕ ਜ਼ਿੰਮੇਦਾਰ ਆਲਾ ਜ਼ਿੰਮੇਦਾਰ ਇੱਕ ਸੂਬੇ ਦਾ ਪ੍ਰਧਾਨ ਆ ਜਿਹੜਾ ਉਹਦੇ ਵੱਲੋਂ ਇਹ ਹਰਕਤ ਹੈ ਜਿਹੜੀ ਇਹ ਨਿੰਦਣਯੋਗ ਹੈ ਔਰ ਪੂਰੀ ਦੁਨੀਆ 'ਚ ਥੂ ਥੂ ਇਹਦੇ ਤੇ ਹੋਈ। ਹੁਣ ਲਹਿੰਦੇ ਪੰਜਾਬ ਦੀ ਅਸੈਂਬਲੀ ਜਿਹਨੂੰ ਅਸੀਂ ਪੰਜਾਬ ਅਸੈਂਬਲੀ ਕਹਿੰਦੇ ਉਹਨਾਂ ਨੇ ਬਕਾਇਦਾ ਇੱਕ ਮਤਾ ਹੈ ਜਿਹੜਾ ਉਹ ਮਨਜ਼ੂਰ ਕੀਤਾ ਜਿਹਦੇ 'ਚ ਆਖਿਆ ਗਿਆ ਹੈ ਕਿ ਇੱਕ ਮੁਸਲਮਾਨ ਬੀਬੀ ਜਿਹੜੀ ਕਿ ਆਪਣੇ ਧਾਰਮਿਕ ਪਹਿਨਾਵੇ 'ਚ ਸੀ ਉਹਦੇ ਨਕਾਬ ਨੂੰ ਧੱਕੇ ਦੇ ਨਾਲ ਖਿੱਚਣਾ ਗੈਰ ਇਨਸਾਨੀ ਹੈ, ਮਜ਼ਹਬੀ ਵਕਾਰ ਜਾਂ ਇੱਜ਼ਤ ਅਦਬ ਦੇ ਖਿਲਾਫ ਹੈ, ਮਜ਼ਹਬੀ ਆਜ਼ਾਦੀ ਦੇ ਖਿਲਾਫ ਹੈ, ਬੀਬੀਆਂ ਦੇ ਜਿਹੜੇ ਬੁਨਿਆਦੀ ਹੱਕ ਨੇ ਉਹਨਾਂ ਦੇ ਖਿਲਾਫ ਹੈ ਔਰ ਇਹ ਕਿਸੇ ਧਰਮ ਦੀ ਖੁੱਲੀ ਤੋਹੀਨ ਹੈ, ਅਕਲੀਅਤਾਂ ਦੇ ਖਿਲਾਫ ਆਮਰਾਨਾ ਸੋਚ ਹੈ, ਅਕਲੀਅਤਾਂ ਦੇ ਜਿਹੜੇ ਆਪਣੇ ਅਦਬ ਅਦਾਬ ਨੇ ਉਹਨਾਂ ਦੇ ਉੱਤੇ ਹਮਲਾ ਹੈ। ਇਹ ਪੰਜਾਬ ਅਸੈਂਬਲੀ ਦੇ ਵਿੱਚ ਜਿਹੜੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨੇ ਨਦੀਮ ਕੁਰੈਸ਼ੀ ਉਹਨਾਂ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਔਰ ਹਕੂਮਤੀ ਪਾਰਟੀ ਯਾਨੀ ਮੁਸਲਿਮ ਲੀਗ ਨੂਨ ਮਰੀਮ ਨਵਾਜ਼ ਉਹਨਾਂ ਦੀ ਪਾਰਟੀ ਸਾਰਿਆਂ ਨੇ ਰਲ ਕੇ ਇਸ ਮਤੇ ਨੂੰ ਮਨਜ਼ੂਰ ਕੀਤਾ, ਪੇਸ਼ ਕੀਤਾ ਗਿਆ ਆਪੋਜੀਸ਼ਨ ਵੱਲੋਂ, ਸਰਕਾਰ ਮੁਖਾਲਫ ਧੜੇ ਵੱਲੋਂ, ਪਰ ਮਨਜ਼ੂਰੀ ਸਾਰਿਆਂ ਨੇ ਜਿਹੜੇ ਉਹਨਾਂ ਦਿੱਤੀ ਤੇ ਫਿਰ ਇਸ ਤੋਂ ਬਾਅਦ ਉਹਨਾਂ ਤਕਰੀਰ ਵੀ ਕੀਤੀ ਔਰ ਇਸ ਕੰਮ ਦੀ ਲਹਿੰਦੇ ਪੰਜਾਬ ਦੀ ਅਸੈਂਬਲੀ ਨੇ ਨਿੰਦਿਆ ਕੀਤੀ ਹੈ। ਫੌਜ ਤੇ ਆਤਗਰਦਾਂ ਵਿਚਕਾਰ ਫੇਰ ਝੜਪ ਹੋਈ ਹੈ ਤੇ ਸੁਣਿਆ ਇਸ ਵਾਰੀ ਮੋਸਟ ਵਾਂਟਡ ਆਤਗਰਦ ਮਾਰਿਆ ਗਿਆ ਜਿਹਦੇ ਮੋਏ ਜਾਂ ਜਿਉਂਦੇ ਤੇ ਇਨਾਮ ਸੀ। ਜੀ ਬਿਲਕੁਲ, ਇਹ 14 ਗਿਣਤੀ ਹੈ ਜੀ ਆਤਗਰਦਾਂ ਦੀ ਔਰ 2 ਅੱਡੋ ਅੱਡ ਕਾਰਵਾਈਆਂ ਨੇ ਔਰ ਇਹ ਕਾਰਵਾਈਆਂ ਨੇ ਜਿਹੜੀਆਂ ਇਹ ਡੇਰਾ ਇਸਮਾਈਲ ਖਾਨ ਜਿਹੜਾ ਕਿ ਖੈਬਰ ਪਖਤੂਨਖਵਾ ਦਾ ਜ਼ਿਲ੍ਹਾ ਹੈ ਜਿੱਥੇ ਪਹਿਲੇ ਵੀ ਹੁੰਦੀਆਂ ਰਹੀਆਂ 24 ਤੇ 25 ਦਸੰਬਰ ਦੀ ਵਿਚਕਾਰਲੀ ਰਾਤ ਨੂੰ ਇਹ ਕਾਰਵਾਈਆਂ ਹੋਈਆਂ ਔਰ ਹੁਣ ਸਾਨੂੰ ਇਹ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਇੱਕ ਆਤਗਰਦ ਲੜਾਕੂ ਦਲਾਵਰ ਮਾਰਿਆ ਗਿਆ। ਇਹ ਮੋਸਟ ਵਾਂਟਡ ਤੁਸੀਂ ਆਖਿਆ ਬਿਲਕੁਲ ਜੀ, ਇਹਦੇ ਜੀਂਦੇ ਮੋਏ ਇਹਦੇ ਸਿਰ ਦਾ ਮੁੱਲ ਆ ਜਿਹੜਾ ਉਹ 40 ਲੱਖ ਰੁਪਇਆ ਮੁਕਰਰ ਸੀਗਾ ਕਿ ਜੇ ਕੋਈ ਇਹਨੂੰ ਫੜਵਾਉਣ 'ਚ ਮਦਦ ਦੇਗਾ, ਇਹਨੂੰ ਜੀਂਦਿਆਂ ਫੜਵਾ ਦੇਗਾ ਜਾਂ ਇਹਦਾ ਮਰੇ ਦਾ ਸਿਰ ਲਾ ਕੇ ਸਰਕਾਰ ਤੇ ਸਪੁਰਦ ਕਰ ਦੇਵੇਗਾ ਤਾਂ 40 ਲੱਖ ਰੁਪਇਆ ਜਿਹੜਾ ਉਹ ਇਨਾਮ ਦਿੱਤਾ ਜਾਏਗਾ। ਸੋ ਇੱਕ ਵੱਡਾ ਟਾਰਗੇਟ ਸੀਗਾ ਜਿਹਨੂੰ ਟਾਰਗੇਟ ਕਰਕੇ ਇਸ ਖੁਫੀਆ ਆਪਰੇਸ਼ਨ ਦੇ ਸਿਰ ਤੇ ਨਿਭਾਇਆ ਗਿਆ। ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇ ਨਾਲ ਮਹਿਕਮੇ ਦਾ ਆਖਣਾ ਹੈ ਕਿ ਖੁਫੀਆ ਇਤਲਾਹਾਂ ਸਾਡੇ ਕੋਲ ਇੰਟੈਲੀਜੈਂਸ ਬੇਸ ਇਹਨਾਂ ਰਿਪੋਰਟਾਂ ਦੇ ਉੱਤੇ ਅਸੀਂ ਜਦੋਂ ਕਾਰਵਾਈ ਕੀਤੀ ਤੇ ਇੱਥੋਂ ਬਕਾਇਦਾ ਇਹਨਾਂ ਨੇ ਕਾਰਵਾਈ ਵੀ ਕੀਤੀ ਸਾਡੇ ਖਿਲਾਫ ਔਰ ਜਵਾਬੀ ਗੋਲੀ ਵੀ ਚਲਾਈ। ਤਾਜ਼ਾ ਰਿਪੋਰਟ ਜਿਹੜੀ ਮੈਂ ਖਬਰ ਦਿੰਦੇ ਤੁਹਾਨੂੰ ਦੱਸਣ ਡਿਆ ਆ ਸਾਡੇ ਕੋਲ ਪਹੁੰਚੀ ਹੈ ਉਹ ਇਹ ਹੈ ਕਿ 26 ਨਵੰਬਰ ਨੂੰ ਵੀ ਇੱਕ ਕਾਰਵਾਈ ਹੋਈ ਹੈ, 14 ਇਹ ਨੇ ਔਰ ਕੁੱਲ ਮਿਲਾ ਕੇ ਇਸ ਵੇਲੇ ਤੱਕ ਪਾਕਿਸਤਾਨੀ ਫੌਜ ਦੇ ਅੱਡੋ ਅੱਡ ਕਾਰਵਾਈਆਂ ਜਿਹੜੀਆਂ ਉਹਨਾਂ 'ਚ 22 ਅਤਗਰਦ ਮਾਰੇ ਗਏ ਨੇ ਜਿਨ੍ਹਾਂ 'ਚ ਇਹ ਸਭ ਤੋਂ ਵੱਡਾ ਟਾਰਗੇਟ ਹੈ ਜਿਹੜਾ ਇਹਨੂੰ ਫੜਕਾਇਆ ਗਿਆ ਜੀ। ਲਹਿੰਦੇ ਪੰਜਾਬ 'ਚ ਅੱਜ ਕੱਲ ਚਲਾਨਾਂ ਦਾ ਮੌਸਮ ਚੱਲ ਰਿਹਾ ਹੈਗਾ, ਸੁਣਿਆ ਕਿਸੇ ਦੀ ਨਹੀਂ ਸੁਣੀ ਜਾ ਰਹੀ, ਪਰ ਸੀਐਮ ਪੰਜਾਬ ਦਾ ਆਖਣਾ ਹੈ ਕਿ ਸਿੱਖ ਕਮਿਊਨਿਟੀ ਵਾਸਤੇ ਹੈਲਮਟ ਦੀ ਛੋਟੇ ਜੀ ਬਿਲਕੁਲ, ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣੇ ਨੇ ਔਰ ਉਹਨਾਂ ਨੇ ਕ੍ਰਿਸਮਸ ਮੌਕੇ ਮਿਨੋਰਟੀਜ਼ ਦੀ ਸੱਚੀ ਜਿਹੜੀ ਰੌਣਕ ਸੀਗੀ ਉਹਦੇ 'ਚ ਉਹਨਾਂ ਨੇ ਆਖਿਆ ਹੈ ਕਿ ਮੈਂ ਹੈਲਮਟ, ਇਹ ਵੀ ਉਹਨਾਂ ਦੱਸਿਆ ਕਿ ਹੈਲਮਟ ਮੈਂ ਕਾਹਦੇ ਲਈ ਲਾਜ਼ਮੀ ਕੀਤਾ ਹੈ, ਇਹਦੇ 'ਚ ਕੋਈ ਰਿਆਇਤ ਨਹੀਂ ਔਰ ਸਿੱਖ ਕਮਿਊਨਿਟੀ ਪਾਕਿਸਤਾਨ ਦੇ ਵਿੱਚ ਬੜੀ ਲਾਡਲੀ ਕਮਿਊਨਿਟੀ ਹੈ, ਇਹਦੇ ਵਾਸਤੇ ਇਹ ਐਲਾਨ ਕੀਤਾ ਗਿਆ ਹੈ ਕਿ ਜੀ ਪੱਗ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਛੋਟ ਹੈ। ਕੀ ਆਖਿਆ ਮਰੀਮ ਨਵਾਜ਼ ਹੋਣਾ ਨੇ, ਆਓ ਅਸੀਂ ਆਪਣੇ ਜਿਹੜੇ ਦਰਸ਼ਕ ਨੇ ਸਰੋਤੇ ਨੇ ਉਹਨਾਂ ਨੂੰ ਸੁਣਵਾ ਵੀ ਦੇਣੇ ਜੀ। अब हमने हेलमेट पे सख्ती की हुई है। मैं नहीं चाहती कि लोगों, खुदा न खास्ता लोगों के बच्चे, माओ के बच्चे अगर हेलमेट के बगैर मोटर बाइक पे जा रहे हैं तो वो अनसेफ हों और उनको कोई खुदा न खास्ता चोट लग जाए, नुकसान पहुंचने का अंदेशा हो। तो मेरे पास एक मसला आया, उन्होंने कहा कि जो हमारे सिख बिरादरी से ताल्लुक रखते हैं लोग, वो अपने सर पे पगड़ी पहनते हैं और आप सब जानते हो कि वो अपनी पगड़ी नहीं उतारते। तो उन्होंने कहा कि हमें हेलमेट से एग्जेम्पशन दी जाए क्योंकि हम अपनी पगड़ी नहीं उतार सकते। पहली बार
मैंने अपने ट्रैफिक डिपार्टमेंट को कहा कि उनको एग्जेम्पशन दी जाए। ਜੀ ਇਹ ਉਹ ਐਲਾਨ ਸੀਗਾ ਪ੍ਰਵੀਨ ਜਿਹੜਾ ਲਹਿੰਦੇ ਪੰਜਾਬ ਦੇ ਸੀਐਮ ਮਰੀਮ ਨਵਾਜ਼ ਹੋਣਾ ਨੇ ਕੀਤਾ। ਜੀ ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀਦੀ ਹੁੰਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਤੁਸੀਂ ਉੱਥੇ ਸੁਣਨ ਦੇ ਨਾਲ ਵੇਖ ਵੀ ਸਕਦੇ ਹੋ। ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਹਫ਼ਤੇ 'ਚ 5 ਦਿਨ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ, ਅਮਰੀਕਾ ਮੌਜਬ ਮੰਡੇ ਟੂ ਫਰਾਈਡੇ। ਤੇ ਜੇ ਇਹਨਾਂ ਖਬਰਾਂ ਨੂੰ ਆਪਣੇ ਕਾਰੋਬਾਰ ਦੇ ਵਪਾਰ ਲਈ ਜਾਂ ਉਹਦੇ ਵਧਾ ਲਈ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।